ਅਕਾਲੀ ਦਲ ਵਾਰਸ ਪੰਜਾਬ ਦਾ ਸਾਥ ਦੇ ਕੇ ਆਪਾਂ ਜਿਹੜੀ ਸਾਡੀ ਕੌਮ ਦੇ ਜੋ ਬੜੇ ਹਾਲਾਤ, ਬੜੇ ਬੇਇਨਸਾਫੀਆਂ, ਬੜੇ ਧੱਕੇਸ਼ਾਹੀਆਂ ਲੰਮੇ ਸਮੇਂ ਤੋਂ ਹੋ ਰਹੀਆਂ, ਸਾਡੇ ਹੱਕ ਹੋਏ ਜਾ ਰਹੇ, ਉਹਨਾਂ ਨੂੰ ਬਚਾਉਣ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ। ਸਭ ਤੋਂ ਵੱਡਾ ਮਸਲਾ ਤੇ ਪੰਜਾਬ 'ਚ ਨਸ਼ਿਆਂ ਨਾਲ ਜਿਹੜੀ ਸਾਡੀ ਨੌਜਵਾਨੀ ਮਰ ਰਹੀ ਆ, ਉਹਨੂੰ ਬਚਾਉਣਾ ਵਾ। ਫਿਰ ਜਿਹੜਾ ਸਾਡੇ ਨੌਜਵਾਨ ਆਪਣੇ ਧਰਮ ਤੋਂ, ਆਪਣੇ ਮੂਲ ਧਾਰਾ ਤੋਂ ਭਟਕ ਕੇ ਜਿਹੜੇ ਕੋਈ ਗੈਂਗਸਟਰ ਬਣਾ ਦਿੱਤੇ ਗਏ ਆ ਸਿਸਟਮ ਨੇ, ਉਹਨਾਂ ਨੂੰ ਵਾਪਸ ਮੋੜ ਕੇ ਲਿਆਉਣਾ। 2000 ਦੇ ਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਦੇ ਲੋਕ ਸਮਝ ਰਹੇ ਆ, ਇੱਕ ਪਾਸੇ ਸਾਡੇ ਨੌਜਵਾਨ ਨਸ਼ਿਆਂ ਨਾਲ ਮਰ ਰਹੇ ਤੇ 1000 ਰੁਪਏ ਦੀ ਉੱਥੇ ਵੱਡੀ ਕੀਮਤ ਨਹੀਂ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਥ, ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਹਾਲ ਦੇ ਵਿੱਚ ਪੰਥ ਪ੍ਰਸਤ ਬਹੁਤ ਸਾਰੇ ਲੋਕਾਂ ਦੀਆਂ ਚਿੰਤਾਵਾਂ ਨੇ ਕਿ ਪੰਥਕ ਏਕਤਾ ਹੋਣੀ ਚਾਹੀਦੀ ਹੈ, ਪੰਥ ਦੇ ਸੰਜੀਦਾ ਮਸਲਿਆਂ ਦੇ ਉੱਪਰ ਚਰਚਾ ਹੋਣੀ ਚਾਹੀਦੀ ਹੈ, ਤਾਂ ਉਹਨਾਂ ਹਕੀਕੀ ਮਸਲਿਆਂ ਤੇ ਕੰਮ ਹੋਣਾ ਚਾਹੀਦਾ ਹੈ। ਅਜਿਹੇ ਨੂੰ ਲੈ ਕੇ ਚੰਡੀਗੜ੍ਹ ਦੇ 27 ਸੈਕਟਰ ਪ੍ਰੈਸ ਕਲੱਬ ਦੇ ਵਿੱਚ ਇੱਕ ਅਹਿਮ ਵਾਰਤਾਲਾਪ ਹੋਈ ਹੈ, ਜਿਹਦੇ ਵਿੱਚ ਪੁਨਰ ਸਰਜੀਤ ਦੇ ਜਿਹੜੇ ਸੀਨੀਅਰ ਅਕਾਲੀ ਆਗੂ ਨੇ, ਉਹਨਾਂ ਨੇ ਸਮਰਥਨ ਦਿੱਤਾ ਹੈ। ਤਾਂ ਖਾਸ ਤੌਰ ਤੇ ਇਸ ਵੱਡੇ ਸਮਰਥਨ ਨੂੰ ਮਿਲਣ ਤੋਂ ਬਾਅਦ ਬਹੁਤ ਸਾਰੀਆਂ ਜਿਹੜੀਆਂ ਭਵਿੱਖ ਦੀਆਂ ਕਿਆਸਰਾਈਆਂ ਨੇ ਉਹ ਲਾਈਆਂ ਜਾ ਸਕਦੀਆਂ। ਤਾਂ ਇਸੇ ਮਸਲੇ ਦੇ ਉੱਪਰ ਗੱਲ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਮੁੱਖ ਆਗੂ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ, ਉਹਨਾਂ ਦੇ ਪਿਤਾ ਜੀ ਨੇ ਬਾਪੂ ਤਰਸੇਮ ਸਿੰਘ, ਸਾਡੇ ਨਾਲ ਗੱਲਬਾਤ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ, ਸਭ ਤੋਂ ਪਹਿਲਾਂ ਤਾਂ ਸਵਾਲ ਹੈ ਕਿ ਪੰਥਕ ਏਕਤਾ ਦੀਆਂ ਚਰਚਾਵਾਂ ਚੱਲਦੀਆਂ ਨੇ, ਬਹੁਤ ਸਾਰੇ ਲੋਕਾਂ ਦੀ ਇਹ ਚਿੰਤਾ ਵੀ ਹੋਣੀ ਚਾਹੀਦੀ ਕਿ ਪੰਥ ਦੇ ਮਸਲਿਆਂ ਦਾ ਉਹਨਾਂ ਤੱਕ ਹੱਲ ਨਹੀਂ ਹੋ ਸਕਦਾ ਜਦੋਂ ਤੱਕ ਜਿਹੜੇ ਪੰਥਕ ਸੋਚ ਵਾਲੇ ਲੋਕ ਆ ਇੱਕ ਪਲੇਟਫਾਰਮ ਤੇ ਨਹੀਂ ਆਉਂਦੇ। ਕਿਵੇਂ ਦੇਖਦੇ ਹੋ ਅੱਜ ਦੇ ਦਿਨ ਨੂੰ? ਅੱਜ ਦਾ ਦਿਨ ਵੀ ਬੜਾ ਇਤਿਹਾਸਿਕ ਆ। ਪਿਛਲੇ ਦਿਨ ਵੀ ਆਪਾਂ ਪ੍ਰੈਸ ਵਾਰਤਾ ਐਸੇ ਕੀਤੀ ਸੀ, ਆਲੀ ਸਾਹਿਬ ਨੇ ਜੁਆਇਨ ਕੀਤਾ ਸੀ। ਉਸ ਤੋਂ ਬਾਅਦ ਵੀ ਲੋਕਾਂ ਨੂੰ ਬੜੀ ਉਮੀਦ ਲੱਗੀ ਕਿ ਹੁਣ ਅਕਾਲੀ ਦਲ ਵਾਰਸ ਪੰਜਾਬ ਦਾ ਜਿਹੜਾ ਗ੍ਰਾਫ ਬਹੁਤ ਉੱਪਰ ਜਾ ਰਿਹਾ, ਤੇ ਸਾਰੇ ਲੋਕਾਂ ਨੇ ਜਿਹੜੇ ਸਿਰਦ ਲੋਕ ਪੰਜਾਬ ਦੇ ਜ਼ਮੀਨੀ ਪੱਧਰ ਤੇ ਜੁੜੇ ਹੋਏ ਆ, ਉਹਨਾਂ ਨੇ ਹੁਣ ਇੱਕ ਫੈਸਲਾ ਕੀਤਾ ਕਿ ਅਸੀਂ ਸਾਰੇ ਜਣੇ ਅਕਾਲੀ ਦਲ ਵਾਰਸ ਪੰਜਾਬ ਅੰਮ੍ਰਿਤਪਾਲ ਦੀ ਅਗਵਾਈ 'ਚ ਅੱਗੇ ਵਧੀਏ। ਤੇ ਅੱਜ ਝੁੰਦਾ ਸਾਹਿਬ ਦੀ ਅਗਵਾਈ 'ਚ ਬਹੁਤ ਵੱਡਾ ਜਿਹੜਾ ਕਿ ਪੁਨਰ ਸਰਜੀਤ ਦਾ ਹਿੱਸਾ ਜਿਹੜਾ ਕਿ ਉਹਨੇ ਅੰਮ੍ਰਿਤਪਾਲ ਦੀ ਅਗਵਾਈ ਸਵੀਕਾਰ ਕੀਤੀ ਹੈ। ਤੇ ਉਹਦੇ ਨਾਲ ਲੱਗਦਾ ਕਿ ਮੇਰੇ ਖਿਆਲ ਕਿ ਹੁਣ ਦੂਜੀਆਂ ਧਿਰਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਉਹ ਹੁਣ ਆਪਾਂ ਸਾਰੇ ਜਾਣੇ, ਇਹ ਪਲੇਟਫਾਰਮ ਵੱਡਾ ਹੋ ਰਿਹਾ, ਪੰਜਾਬ ਦੇ ਲੋਕ ਇਹਨੂੰ ਪ੍ਰਵਾਨਿਤ ਕਰ ਚੁੱਕੇ ਆ, ਪੰਜਾਬ ਦੇ ਲੋਕਾਂ ਨੇ ਇਹਦੇ ਹੱਕ 'ਚ ਖੜ ਗਿਆ, ਤੇ ਆਪਾਂ ਨੂੰ ਸਾਰਿਆਂ ਨੂੰ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਪਛਾਣਨਾ ਚਾਹੀਦਾ ਤੇ ਸਾਨੂੰ ਅਕਾਲੀ ਦਲ ਵਾਰਸ ਪੰਜਾਬ ਨਾਲ ਜੁੜਨਾ ਚਾਹੀਦਾ ਤੇ ਅਕਾਲੀ ਦਲ ਵਾਰਸ ਪੰਜਾਬ ਦਾ ਸਾਥ ਦੇ ਕੇ ਆਪਾਂ ਜਿਹੜੀ ਸਾਡੀ ਕੌਮ ਦੇ ਜੋ ਬੜੇ ਹਾਲਾਤ, ਬੜੇ ਬੇਇਨਸਾਫੀਆਂ, ਬੜੇ ਧੱਕੇਸ਼ਾਹੀਆਂ ਲੰਮੇ ਸਮੇਂ ਤੋਂ ਹੋ ਰਹੀਆਂ, ਸਾਡੇ ਹੱਕ ਹੋਏ ਜਾ ਰਹੇ, ਉਹਨਾਂ ਨੂੰ ਬਚਾਉਣ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ। ਪੁਨਰ ਸਰਜੀਤ ਇੱਕ ਧੜਾ ਤਾਂ ਤੁਹਾਡੇ ਨਾਲ ਆਇਆ, ਤਾਂ ਕੀ ਲੱਗਦਾ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਅਲਾਈਅੰਸ ਨੂੰ ਲੈ ਕੇ ਜਾਂ ਪੰਥਕ ਏਕਤਾ ਜਿਹੜੀ ਹੈ ਉਹਨੂੰ ਲੈ ਕੇ ਕੋਈ ਗੱਲਬਾਤ ਚੱਲ ਸਕਦੀ ਹੈ ਜੀ? ਨਹੀਂ, ਅਸੀਂ ਹੁਣ ਠੀਕ ਹੈ ਕਿ ਇਹ ਆ ਗਏ ਆ, ਇਹਨਾਂ ਨੂੰ ਅਸੀਂ ਚਲੋ ਸਵੀਕਾਰ ਕੀਤਾ, ਉਹਨਾਂ ਨੂੰ ਵੀ ਅਸੀਂ ਉਹਨਾਂ ਤੱਕ ਵੀ ਪਹੁੰਚ ਕਰਾਂਗੇ ਕਿ ਠੀਕ ਹੈ ਕਿ ਤੁਸੀਂ ਵੀ ਆਓ, ਆਪਾਂ ਸਾਰੇ ਰਲ ਮਿਲ ਕੇ ਪੰਥ ਪੰਜਾਬ ਨੂੰ ਚੜ੍ਹਦੀ ਕਲਾ 'ਚ ਲੈ ਕੇ। ਕੀ ਲੱਗਦਾ ਕਿ ਇਕੱਠੇ ਹੋ ਕੇ ਕਿਹੜੇ ਇਦਾਂ ਦੇ ਪੰਜਾਬ ਦੇ ਵਿੱਚ ਮਸਲੇ ਹੈ ਜਿਨ੍ਹਾਂ ਨੂੰ ਲੈ ਕੇ ਕੰਮ ਕਰਨ ਦੀ ਜ਼ਰੂਰਤ ਜਾਪਦੀ? ਪੰਜਾਬ ਦੀ ਮੇਰੇ ਖਿਆਲ ਕਿ ਸਭ ਤੋਂ ਵੱਡਾ ਮਸਲਾ ਤੇ ਪੰਜਾਬ 'ਚ ਨਸ਼ਿਆਂ ਨਾਲ ਜਿਹੜੀ ਸਾਡੀ ਨੌਜਵਾਨੀ ਮਰ ਰਹੀ ਆ, ਉਹਨੂੰ ਬਚਾਉਣਾ ਵਾ। ਫਿਰ ਜਿਹੜਾ ਸਾਡੇ ਨੌਜਵਾਨ ਆਪਣੇ ਧਰਮ ਤੋਂ, ਆਪਣੇ ਮੂਲ ਧਾਰਾ ਤੋਂ ਭਟਕ ਕੇ ਜਿਹੜੇ ਕੋਈ ਗੈਂਗਸਟਰ ਬਣਾ ਦਿੱਤੇ ਗਏ ਆ ਸਿਸਟਮ ਨੇ, ਉਹਨਾਂ ਨੂੰ ਵਾਪਸ ਮੋੜ ਕੇ ਲਿਆਉਣਾ, ਪੰਜਾਬ 'ਚ ਇੱਕ ਵਧੀਆ ਮਾਹੌਲ ਸਿਰਜਣਾ। ਪੰਜਾਬ ਦੇ ਜਿਹੜੇ ਵੀ ਜੋ ਪੰਜਾਬ 'ਚ ਧੱਕੇਸ਼ਾਹੀਆਂ ਕਿਸੇ ਹਰ ਵਰਗ ਦੇ ਲੋਕਾਂ ਨਾਲ, ਕਿਸਾਨਾਂ ਨਾਲ, ਮਜ਼ਦੂਰਾਂ ਨਾਲ ਜਾਂ ਮੁਲਾਜ਼ਮਾਂ ਨਾਲ ਹੋ ਰਹੀਆਂ, ਉਹਨਾਂ ਵਾਸਤੇ ਜਾਂ ਸਾਡੇ ਯੂਨੀਵਰਸਿਟੀ ਦੇ ਨੌਜਵਾਨਾਂ ਨਾਲ ਹੋ ਰਹੀਆਂ, ਜਿਹੜੇ ਸਕੂਲਾਂ 'ਚ ਆਪਣੀ ਪੜ੍ਹਾਈ ਦੀ ਜਿਹੜੀ ਉਹਨੂੰ ਰੱਖਣਾ ਚਾਹ ਰਹੇ ਕਿ ਗਰੀਬ ਲੋਕਾਂ ਦੀ ਪਹੁੰਚ ਰਵੇ ਪੜ੍ਹਾਈ, ਤੇ ਉਹਨਾਂ ਸਾਰੀਆਂ ਚੀਜ਼ਾਂ ਦੇ ਅਸੀਂ ਪੂਰਾ ਸਮਰਥਨ ਕਰਾਂਗੇ, ਉਹ ਤੇ ਡਟ ਕੇ ਲੜਾਈ ਲੜਾਂਗੇ। ਪੰਜਾਬ ਦੀ ਸਿਆਸਤ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਲੋਕ ਲਭਾਊ ਵਾਅਦਿਆਂ ਦੀ, ਦਾਅਵਿਆਂ ਦੀ ਗੱਲ ਹੁੰਦੀ ਆ, ਬੀਬੀਆਂ ਨੂੰ 3-3 ਹਜ਼ਾਰ ਜਦੋਂ ਇਹ ਤਾਂ ਹਜ਼ਾਰਾਂ ਦੇ ਹਿਸਾਬ ਦੇ ਨਾਲ, ਜਾਂ ਆਟਾ ਦਾਲ ਕਣਕ ਇਦਾਂ ਦੀਆਂ ਚੀਜ਼ਾਂ ਦੇਣੀਆਂ। ਲੱਗਦਾ ਕਿ ਇਹ ਜਿਹੜੀ ਚੀਜ਼ਾਂ ਇਸ ਵੇਲੇ ਸਰਕਾਰ ਦੇ ਵੱਲੋਂ ਬਿਲਕੁਲ ਇਲੈਕਸ਼ਨ ਦੇ ਨੇੜੇ ਆ ਕੇ ਦਿੱਤੀਆਂ ਜਾ ਰਹੀਆਂ, ਇਹਨਾਂ ਦਾ ਜਿਹੜਾ ਕੋਈ ਇਫੈਕਟ ਪਵੇਗਾ, ਕੋਈ ਲਾਭ ਹੋਊਗਾ ਪੰਜਾਬ ਸਰਕਾਰ ਨੂੰ? ਨਹੀਂ, ਮੇਰਾ ਖਿਆਲ ਹੈ ਕਿ ਪੰਜਾਬ ਦੇ ਲੋਕ ਸਮਝ ਚੁੱਕੇ ਆ ਕਿ ਇਹ ਜਿਹੜਾ ਇਹਨਾਂ ਵਾਅਦਾ ਦੇ ਪਹਿਲੇ ਦਿਨ ਤੋਂ ਕੀਤਾ ਸੀ ਕਿ 1000 ਰੁਪਇਆ ਬੀਬੀ ਨੂੰ ਦੇਵਾਂਗੇ, ਹੁਣ ਮੇਰੇ ਖਿਆਲ 50-55 ਮਹੀਨੇ ਗੁਜ਼ਰ ਚੁੱਕੇ ਆ
ਤੇ ਅਜੇ ਤੱਕ ਹੋਣਾ 2-2000 ਦੇ ਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਦੇ ਲੋਕ ਸਮਝ ਰਹੇ ਆ, ਇੱਕ ਪਾਸੇ ਸਾਡੇ ਨੌਜਵਾਨ ਨਸ਼ਿਆਂ ਨਾਲ ਮਰ ਰਹੇ ਆ ਤੇ 1000 ਰੁਪਏ ਦੀ ਉੱਥੇ ਵੱਡੀ ਕੀਮਤ ਨਹੀਂ। ਅਸੀਂ ਫਿਰ ਵੀ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੀਆਂ ਭੈਣਾਂ ਬੀਬੀਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਲਓ ਜੋ ਤੁਹਾਨੂੰ ਦਿੱਤਾ ਦਿੰਦੇ ਆ, ਕਿਉਂ ਇਹ ਇਸ ਕਰਕੇ ਤੁਸੀਂ ਵੋਟ ਆਪਣੇ ਬੱਚਿਆਂ ਨੂੰ, ਆਪਣੇ ਪੰਜਾਬ ਦੇ ਭਵਿੱਖ ਨੂੰ ਸਾਹਮਣੇ ਰੱਖ ਕੇ ਤੁਸੀਂ ਪਾਇਓ। ਤੇ ਬਾਕੀ ਅਸੀਂ ਉਹਨਾਂ ਦੇ ਕੋਈ ਸੁੱਖ ਸਹੂਲਤਾਂ ਦੇ ਵਿੱਚ ਕੋਈ ਵਾਧਾ ਨਹੀਂ ਪਾਉਣਾ ਚਾਹੁੰਦੇ ਕਿ ਅਸੀਂ ਕਹਿੰਦੇ ਕਿ ਜੋ ਉਹਨਾਂ ਦਾ ਜਾਇਜ਼ ਆ ਉਹ ਮਿਲਣਾ ਚਾਹੀਦਾ। ਪਿਛਲੇ ਦਿਨਾਂ ਦੇ ਵਿੱਚ ਵਿਦਿਆਰਥੀਆਂ ਦਾ ਮਸਲਾ, ਚਾਹੇ ਉਹ ਦਿੱਲੀ ਦੇ ਜੰਤਰ ਮੰਤਰ ਦੀ ਗੱਲ ਹੋਵੇ ਜਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹੋਵੇ, ਕਿ RSS ਦਾ ਪ੍ਰੋਗਰਾਮ ਹੋ ਰਿਹਾ ਸੀ ਤਾਂ ਵਿਦਿਆਰਥੀਆਂ ਨੇ ਇਸ ਗੱਲ ਦਾ ਵਿਦਰੋਹ ਕੀਤਾ ਕਿ ਅਸੀਂ ਉਹਨਾਂ ਲੋਕਾਂ ਦਾ ਪ੍ਰੋਗਰਾਮ ਨਹੀਂ ਹੋਣ ਦੇਣਾ ਜਿਹੜੇ ਔਰਤਾਂ ਪ੍ਰਤੀ ਜਾਂ ਘੱਟ ਗਿਣਤੀਆਂ ਪ੍ਰਤੀ ਇਦਾਂ ਦਾ ਨਜ਼ਰੀਆ ਰੱਖਦੇ ਆ। ਕੀ ਲੱਗਦਾ ਕਿ ਵਿਦਿਆਰਥੀਆਂ ਦੀ ਖਿੱਚ ਧੂ ਕਰਨੀ ਜਾਂ ਇਦਾਂ ਦਾ ਯੂਨੀਵਰਸਿਟੀ ਦੇ ਵਿੱਚ ਕੁਝ ਵਾਪਰਨਾ? ਮੈਂ ਉਹਨਾਂ ਵਿਦਿਆਰਥੀਆਂ ਦਾ ਤਹਿ ਦਿਲ ਤੋਂ ਧੰਨਵਾਦ ਵੀ ਕਰਨਾ ਚਾਹੁੰਦਾ ਕਿ ਜਿਹੜੇ ਆਪਣੇ ਹੱਕਾਂ ਦੀ ਲੜਾਈ ਰਹੇ, ਆਪਣੀ ਗੁਰੂ ਸਾਹਿਬ ਦੀ ਜਿਹੜਾ ਸਰਬੱਤ ਦੇ ਭਲੇ ਦੀ ਸੋਚ ਨੂੰ ਬਚਾ ਕੇ ਰੱਖਣਾ ਚਾਹ ਰਹੇ ਆ। ਜੋ ਉਹਨਾਂ ਨਾਲ ਧੱਕੇਸ਼ਾਹੀ ਹੋ ਰਹੀ ਆ ਜਾਂ ਜੋ ਕੇਂਦਰ ਸਰਕਾਰ ਇੱਥੇ ਆਪਣਾ ਸਿਸਟਮ ਲਾਗੂ ਕਰਨਾ ਚਾਹ ਰਹੀ ਆ, ਜਿਹੜੇ ਲੋਕਾਂ ਨੂੰ ਵੰਡ ਕੇ, ਗੁਰੂ ਸਾਹਿਬ ਨੇ ਸਾਨੂੰ ਏਕਤਾ ਦਾ, ਸਭੇ ਸਾਂਝੀ ਵਾਲਸਤਾ ਕੋਈ ਨਾ ਦਿਸੇ 12 ਜੀਵ ਦਾ ਸੰਦੇਸ਼ ਦਿੱਤਾ ਸੀ। ਉਹਦੇ ਉਲਟ ਕੰਮ ਜੋ ਹੋ ਰਿਹਾ, ਉਹਦਾ ਜੋ ਵਿਰੋਧ ਕਰ ਰਹੇ ਆ ਜਾਂ ਸਰਕਾਰ ਜੋ ਧੱਕੇਸ਼ਾਹੀ ਨਾਲ ਆਪਣਾ ਇਹ ਲਾਗੂ ਕਰ ਰਹੇ, ਪੰਜਾਬ ਦੇ ਲੋਕ ਬੜੇ ਚੜ੍ਹਦੀ ਕਲਾ ਵਾਲੇ, ਉਹ ਕਦੀ ਵੀ ਇਦਾਂ ਧੱਕੇਸ਼ਾਹੀ ਨਹੀਂ ਹੋਣ ਦੇਣਗੇ। ਅਸੀਂ ਵੀ ਉਹਨਾਂ ਨੌਜਵਾਨਾਂ ਦੇ ਨਾਲ ਖੜੇ ਹਾਂ। ਇੱਥੇ ਸੰਘੀ ਸੋਚ ਨੂੰ ਕੋਈ ਜਗ੍ਹਾ ਨਹੀਂ, ਇੱਥੇ ਸਰਬੱਤ ਦੇ ਭਲੇ ਦੀ ਸੋਚ ਇੱਥੇ। ਬਿਲਕੁਲ। ਹਾਲ ਦੇ ਵਿੱਚ ਭਗਤ ਦੇ ਸਵਾਲਾਂ ਨੂੰ ਲੈ ਕੇ ਬਾਪੂ ਤਰਸੇਮ ਸਿੰਘ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਕਿਹੜੀ ਗੱਲਬਾਤ ਲੈ ਕੇ ਹਾਜ਼ਰ ਹੋਏ? ਨਹੀਂ, ਮੈਂ ਹੁਣ